ਤੇ ਟਰਨੀ ਟਿਰਕੇਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਡਿਸਕਸ ਕਰਨ ਜਾ ਰਹੇ ਹਾਂ? ਜੀ ਸੋ ਬਾਈਡਨ ਹੋਣਾ ਨੇ ਨਵਾਂ ਇੱਕ ਰੂਲ ਪਾਸ ਕਰਨਾ ਤੇ ਅਜੇ ਪ੍ਰਪੋਜ਼ ਰੂਲ ਮੇਕਿੰਗ ਅਜੇ ਪ੍ਰੋਸੈਸ ਉਹਨਾਂ ਦਾ ਸ਼ੁਰੂ ਹੋ ਗਿਆ। ਠੀਕ ਹੈ। ਸੋ ਜਿਹੜਾ ਇਹ ਰੂਲ ਆ, ਇਹ ਟਰੰਪ ਦਾ ਜਿਹੜਾ ਰੂਲ ਸੀਗਾ ਥਰਡ ਕੰਟਰੀ ਟ੍ਰਾਂਜ਼ਿਟ ਬੈਨ, ਜਿਹੜਾ ਕਿ ਲੋਕੀ ਦੂਜੇ ਕੰਟਰੀਆਂ ਚੋਂ ਨਿਕਲ ਕੇ ਅਮਰੀਕਾ ਦੇ ਵਿੱਚ ਆਉਂਦੇ ਆ। ਸੋ ਸਪੈਸ਼ਲੀ ਜਿੱਦਾਂ ਆਪਣੇ ਜਿਹੜੇ ਪੰਜਾਬੀ ਆ ਉਹ ਮੈਕਸੀਕੋ ਤੋਂ ਆਉਂਦੇ ਆ ਜਾਂ ਇਵਨ ਕੈਨੇਡਾ ਤੋਂ ਆਉਂਦੇ ਆ। ਸੋ ਜਿਹੜਾ ਰੂਲ ਸੀਗਾ ਟਰੰਪ ਉਹਨਾਂ ਨੇ ਪਾਸ ਕੀਤਾ ਸੀਗਾ, ਪਹਿਲਾਂ ਉਹ ਇਹ ਕਹਿੰਦਾ ਸੀਗਾ ਕਿ ਤੁਸੀਂ ਅਮਰੀਕਾ 'ਚ ਅਸਾਈਲਮ ਨਹੀਂ ਅਪਲਾਈ ਕਰ ਸਕਦੇ ਜੇ ਤੁਸੀਂ ਇੱਥੇ ਅਸਾਈਲਮ ਅਪਲਾਈ ਨਹੀਂ ਕੀਤਾ ਇਹਨਾਂ ਕੰਟਰੀਆਂ ਦੇ ਵਿੱਚ ਪਹਿਲਾਂ। ਠੀਕ ਹੈ। ਸੋ ਬਾਈਡਨ ਨੇ ਵੀ ਪਹਿਲਾਂ ਤਾਂ ਡੈਮੋਕ੍ਰੈਟਸ ਨੇ ਉਹਨਾਂ ਨੂੰ ਕਾਫੀ ਕ੍ਰਿਟਿਸਾਈਜ਼ ਕੀਤਾ ਕਿ ਇਹ ਜਿਹੜਾ ਰੂਲ ਆ ਇਹ ਇਮੀਗ੍ਰੇਸ਼ਨ ਨੂੰ ਰੋਕਦਾ, ਅਸਾਈਲੀਜ਼ ਦੇ ਲਈ ਕਾਫੀ ਮੁਸ਼ਕਿਲ ਪ੍ਰੋਸੈਸ ਆ। ਤੇ ਹੁਣ ਉਹਨਾਂ ਨੇ ਵੀ ਜਿਹੜਾ ਹੈਗਾ ਇਹੀ ਰੂਲ, ਇੱਦਾਂ ਦੇ ਰੂਲ ਇੱਕ ਪਾਸ ਕਰਨ ਜਾ ਰਹੇ ਆ। ਸੋ ਕੀ ਸੀਗਾ ਕਿ ਕਰੋਨਾ ਵਾਇਰਸ ਕਰਕੇ ਕਾਫੀ ਜਿਹੜੀ ਰਿਸਟ੍ਰਿਕਸ਼ਨ ਲੱਗੀ ਸੀਗੀ ਬਾਰਡਰ ਤੇ ਅਜੇ ਦੇਖ ਲਓ ਕਿੰਨੇ ਲੋਕੀ ਆਏ ਆ ਭਾਵੇਂ, ਪਰ ਤਾਂ ਵੀ ਕਰੋਨਾ ਵਾਇਰਸ ਦੀ ਜਿਹੜੀ ਰਿਸਟ੍ਰਿਕਸ਼ਨ ਸੀਗੀ ਉਹ ਚੱਲਦੀ ਸੀਗੀ ਤੇ ਉਹਦੇ ਕਰਕੇ ਲੋਕੀ ਹੁਣ ਤੱਕ ਸਰਕਾਰ ਕਹਿੰਦੀ ਹੈ ਕਿ ਘੱਟ ਨੰਬਰ 'ਚ ਆ ਰਹੇ ਸੀਗੇ। ਅਜੇ ਕਿ ਆંકੜੇ ਉਹ ਵੀ ਕਾਫੀ ਜ਼ਿਆਦਾ ਬੋਲਦੇ, ਕਾਫੀ ਮਿਲੀਅਨਸ ਲੋਕੀ ਜਿਹੜੇ ਉਹ ਕ੍ਰਾਸ ਕੀਤੇ ਆ ਬਾਰਡਰ। ਤੇ ਹੁਣ ਇਹਨਾਂ ਨੇ ਕਿਹਾ ਕਿ ਜਦੋਂ ਇਹ ਰਿਸਟ੍ਰਿਕਸ਼ਨਸ ਕਰੋਨਾ ਵਾਇਰਸ ਵਾਲੀਆਂ ਮੁੱਕ ਜਾਣੀਆਂ, ਬਾਰਡਰ ਪੂਰਾ ਖੁੱਲ੍ਹ ਜਾਣਾ ਤੇ ਲੋਕੀ ਹੋਰ ਜ਼ਿਆਦਾ ਆਣੇ ਤੇ ਸਾਡੇ ਕੋਲ ਜਿਹੜਾ ਇਨਫਰਾਸਟ੍ਰਕਚਰ ਹੈ ਨਹੀਂ ਗਾ ਇਹਨਾਂ ਲੋਕਾਂ ਨੂੰ ਐਂਟਰਟੇਨ ਕਰਨ ਦਾ, ਰੱਖਣ ਦਾ, ਜਾਂ ਜਿਹੜੇ ਆਲਰੇਡੀ ਆ ਗਏ ਉਹਨਾਂ ਦੇ ਕੇਸ ਅੱਗੇ ਤੋਰਨ ਦਾ। ਤੇ ਉਹ ਜਿੱਦਾਂ ਆਪਾਂ ਦੇਖਿਆ ਹੀ ਹੈ ਕਿ ਆਪਣੇ ਜਿਹੜੇ ਐਗਜ਼ਿਸਟਿੰਗ ਕਲਾਇੰਟ ਵੀ ਆ ਉਹਨਾਂ ਨੂੰ ਵੀ ਉਹਨਾਂ ਦੀਆਂ ਵੀ ਤਰੀਕਾਂ ਅੱਗੇ ਪੋਸਟਪੋਨ ਹੋ ਜਾਂਦੀਆਂ, ਜੱਜਾਂ ਕੋਲ ਟਾਈਮ ਨਹੀਂ ਹੈਗਾ। ਤੇ ਹੁਣ ਉਹਨਾਂ ਨੂੰ ਇੱਕ ਚੋਇਸ ਮੇਕ ਕਰਨੀ ਪੈਣੀ ਕਿ ਜਿਹੜੇ ਇੱਥੇ ਆ ਗਏ ਆ ਉਹਨਾਂ ਦੀ ਸੇਵਾ ਕਰੀਏ ਤੇ ਜਿਹੜੇ ਨਵੇਂ ਵਾਲੇ ਆ ਰਹੇ ਆ ਉਹਨਾਂ ਨੂੰ ਵੈਲਕਮ ਕਰੀਏ। ਸੋ ਉਹਨਾਂ ਨੇ ਹੁਣ ਇਹ ਪ੍ਰੋਗਰਾਮ ਜਿਹੜਾ ਚਲਾਉਣ ਦੀ ਕੋਸ਼ਿਸ਼ ਕਰਨ ਦੇ ਆ ਕਿ ਤੁਸੀਂ ਬਾਰਡਰ ਤੇ ਜਿਹੜਾ ਹੈਗਾ ਉਹ ਪੋਰਟ ਆਫ ਐਂਟਰੀ ਦੇ ਰਾਹੀਂ ਵਾਪਸ ਆਓ, ਜਾਂ ਹੋਰ ਜਿਹੜੇ ਐਪ ਉਹ ਇੰਟਰੋਡਿਊਸ ਕਰ ਰਹੇ ਆ ਉਹਨਾਂ ਦੇ ਵਿੱਚ ਆਪਣਾ ਨਾਮ ਰਜਿਸਟ੍ਰੇਸ਼ਨ ਲਿਖੋ, ਜਾਂ ਤੁਸੀਂ ਇਹਨਾਂ ਕੰਟਰੀਆਂ ਦੇ ਵਿੱਚ ਅਸਾਈਲਮ ਜਿਹੜੀ ਆ ਉਹ ਅਪਲਾਈ ਕਰਕੇ ਆਓ। ਸੋ ਕਹਿਣ ਦਾ ਮਤਲਬ ਆ ਕਿ ਉਹ ਸਾਰੀ ਜਿਹੜੀ ਇਮੀਗ੍ਰੇਸ਼ਨ ਨੂੰ ਚੈਨਲਾਈਜ਼ ਕਰਨਾ ਚਾਹੁੰਦੇ ਆ ਤੇ ਤਾਂ ਕਰਕੇ ਉਹਨਾਂ ਨੇ ਜਿਹੜਾ ਇਹ ਰੂਲ ਆ ਇਹ ਪਾਸ ਕੀਤਾ। ਕਰਨਾ ਪਾਸ ਇਹਨਾਂ ਨੇ, ਮਤਲਬ ਇਹਨਾਂ ਨੇ ਪ੍ਰਪੋਜ਼ ਕੀਤਾ ਅੱਜ ਥਰਸਡੇ ਨੂੰ। 30 ਦਿਨ ਦਾ ਹੁਣ ਅੱਗੇ ਰੂਲ ਕਮੈਂਟ ਮੇਕਿੰਗ ਪੀਰੀਅਡ ਆ ਤੇ ਉਹਦੇ ਵਿੱਚ ਉਹ ਸਾਰੇ ਕਮੈਂਟ ਵਗੈਰਾ ਜਿਹੜੇ ਵੀ ਪਬਲਿਕ ਨੇ ਦੇਣੇ ਆ, ਠੀਕ ਹੈ, ਉਹਨੂੰ ਐਂਟਰਟੇਨ ਕਰਦੇ ਆ ਤੇ ਫਿਰ ਬਾਅਦ 'ਚ ਇਹ ਰੂਲ ਬਣ ਜਾਂਦਾ। ਠੀਕ ਆ। ਸੋ ਕੀ ਆ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਕਈ ਜਿਹੜੀਆਂ ਚੀਜ਼ਾਂ ਆ ਇਹ ਇੱਦਾਂ ਜਿਹੜਾ ਹੋ ਰਿਹਾ ਆ, ਆਪਾਂ ਟਾਈਟਲ 42 ਪਿਛਲੇ ਪ੍ਰਸ਼ਾਸਨ ਦੇ ਵਿੱਚ ਜਿਹੜਾ ਉਹ ਦੇਖਿਆ ਸੀਗਾ ਤੇ ਇੱਦਾਂ ਦਾ ਹੀ ਜਿਹੜਾ ਇੱਕ ਰੂਲ ਸੀਗਾ ਵੀ ਪਹਿਲਾਂ ਦੂਜੇ ਪਾਸੇ ਕਰੋ ਫਿਰ ਇੱਥੇ ਆ ਕੇ ਤੁਸੀਂ ਅਸਾਈਲਮ ਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਆ। ਸੋ ਇਹ ਰੂਲ ਕੀ ਹੈਗਾ ਆ ਤੇ ਉਸ ਟਾਈਮ ਦੇ ਉੱਤੇ ਜਿਹੜੇ ਪਿਛਲੇ ਪ੍ਰਸ਼ਾਸਨ ਦੇ ਨਾਲ ਕਿੱਦਾਂ ਕੰਪੇਅਰ ਕਰਦੇ ਆ? ਸੋ ਇਹ ਜਿਹੜਾ ਹੈਗਾ ਰੂਲ ਬੇਸਿਕਲੀ ਇਹ ਕਹਿੰਦਾ ਕਿ ਜਿਹੜਾ ਅਮਰੀਕੀ ਸਰਕਾਰ ਆ ਉਹ ਲੋਕਾਂ ਨੂੰ ਅਸਾਈਲਮ ਡਿਨਾਈ ਕਰ ਸਕਦੀ ਆ ਜਿਹਨਾਂ ਲੋਕਾਂ ਨੇ ਹੋਰ ਕੰਟਰੀਆਂ ਤੋਂ ਆਏ ਆ ਤੇ ਉਹਨਾਂ ਨੇ ਉੱਥੇ ਪ੍ਰੋਟੈਕਸ਼ਨ ਜਿਹੜੀ ਆ ਨਹੀਂ ਲਈ ਪਹਿਲਾਂ। ਸੋ ਅਜੇ ਦੱਸ ਦਈਏ ਕਿ ਇਹ ਮਈ 11 ਨੂੰ ਰੂਲ ਕਹਿੰਦੇ ਲਾਗੂ ਹੋਣਾ, ਤੇ ਤਾਂ ਲਾਗੂ ਹੋਣਾ ਜੇ ਟਾਈਟਲ 42 ਹਟ ਜਾਂਦਾ। ਸੋ ਪਹਿਲੀ ਗੱਲ ਇਹ ਹੈ ਕਿ ਇਹਨਾਂ ਨੇ ਬਣਾ ਦੇਣਾ, ਹੁਣ ਇਹ ਲਾਗੂ ਕਦੋਂ ਹੋਣਾ ਬਸ ਉਹਦੀ ਗੱਲ ਆ, ਤੇ ਮਈ 11 ਨੂੰ ਇਹ ਦੱਸ ਰਹੇ ਆ। ਸੋ ਕਹਿਣ ਦਾ ਮਤਲਬ ਆ ਕਿ ਬਾਕੀ ਤਾਂ ਡਿਟੇਲ ਜਿਹੜੀਆਂ ਜਦੋਂ ਪਾਸ ਹੁੰਦਾ ਉਦੋਂ ਹੀ ਪਤਾ ਲੱਗਦੀਆਂ, ਪਰ ਮਈ 11 ਤੋਂ ਬਾਅਦ ਇਹ ਕਹਿੰਦੇ ਕਿ ਉਹ ਲੋਕੀ ਜਿਹਨਾਂ ਨੇ ਕਿਸੇ ਹੋਰ ਕੰਟਰੀ ਚੋਂ ਨਿਕਲ ਕੇ ਆ ਰਹੇ ਆ ਆਪਣੇ ਦੇਸ਼ ਤੋਂ ਇਲਾਵਾ ਤੇ ਗੁਜ਼ਰ ਕੇ ਆ ਰਹੇ ਆ, ਉਹਨਾਂ ਨੇ ਜੇ ਉੱਥੇ ਅਸਾਈਲਮ ਅਪਲਾਈ ਨਹੀਂ ਕੀਤਾ ਤੇ ਉਹਨਾਂ ਨੂੰ ਅਮਰੀਕਾ 'ਚ ਅਸਾਈਲਮ ਡਿਨਾਈ ਕੀਤਾ ਜਾ ਸਕਦਾ। ਤੇ ਉਹਨਾਂ ਦਾ ਜਿਹੜਾ ਜਿਹੜੀ ਇਹ ਵਾਲੀ ਸਰਕਾਰ ਆ ਉਹ ਕਹਿੰਦੀ ਹੈ ਕਿ ਆਪਾਂ ਇਹ ਤਾਂ ਕਰਕੇ ਕਰ ਰਹੇ ਹਾਂ ਕਿ ਇੱਕ ਲੌਫੁਲ ਤਰੀਕੇ ਨਾਲ ਲੋਕੀ ਸੇਫ ਤਰੀਕੇ ਨਾਲ ਤੇ ਜਿਹੜੇ ਸਹੀ ਰਾਸਤੇ ਆ ਸੇਫਟੀ ਸਿਕਿਉਰਿਟੀ ਨੂੰ ਦੇਖਦੇ ਕਿ ਉੱਥੋਂ ਦੀ ਆਉਣ ਤੇ ਜੰਗਲਾਂ ਚੋਂ ਨਾ ਆਉਣ। ਆਪਣੇ ਵੱਲੋਂ ਇਹ ਦੱਸ ਰਹੇ ਆ ਕਿ ਇਮੀਗ੍ਰੈਂਟਸ ਨਾਲ ਧੱਕਾ ਬਹੁਤ ਹੁੰਦਾ ਜਦੋਂ ਡੋਂਕੀ ਲਾ ਕੇ ਆਉਂਦੇ ਆ, 2 ਨੰਬਰ 'ਚ ਆਉਂਦੇ ਆ, ਤੇ ਆਪਾਂ ਉਹਨਾਂ ਨੂੰ ਹੋਰ ਆਪਸ਼ਨਾਂ ਦੇ ਰਹੇ ਹਾਂ ਤੇ ਜਿਹੜਾ ਪ੍ਰੋਸੈਸ ਹੈ ਇਹਨੂੰ ਥੋੜ੍ਹਾ ਸਟ੍ਰੀਮਲਾਈਨ ਕਰ ਰਹੇ ਹਾਂ। ਤੇ ਬੇਸਿਕਲੀ ਇਹ ਕਹਿੰਦੇ ਆ ਕਿ ਕਈ ਕੰਟਰੀਆਂ ਦੇ ਵਿੱਚ ਇਹਨਾਂ ਨੇ 3-4 ਕੰਟਰੀਆਂ ਦੇ ਵਿੱਚ ਇਹਨਾਂ ਨੇ ਹਿਊਮੈਨਿਟੇਰੀਅਨ ਪੇਰੋਲ ਪ੍ਰੋਗਰਾਮ ਵਗੈਰਾ ਬਣਾਏ ਹੋਏ ਆ ਕਿ ਜਿੱਥੇ US ਸਿਟੀਜ਼ਨ ਉਹਨਾਂ ਨੂੰ ਸਪਾਂਸਰ ਕਰ ਸਕਦੇ ਆ। ਆਪਣੇ ਇੰਡੀਆ ਵਾਲਿਆਂ ਲਈ ਇੱਦਾਂ ਦਾ ਕੋਈ ਪ੍ਰੋਗਰਾਮ ਨਹੀਂ ਅਜੇ ਆਇਆ, ਤੇ ਕਈ ਕੰਟਰੀਆਂ ਇਹਨਾਂ ਨੇ ਸਮਾਰਟਫੋਨ ਐਪ ਵਗੈਰਾ ਰੱਖੀ ਹੈ ਕਿ ਉਹਦੇ ਵਿੱਚ ਆਪਣੇ ਨੂੰ ਰਜਿਸਟਰ ਕਰੋ, ਤੇ ਬੱਚਿਆਂ ਨੂੰ ਉਹਨਾਂ ਨੇ ਕਿਹਾ ਕਿ ਇਹ ਐਗਜ਼ੈਂਪਟ ਆ। ਠੀਕ ਆ, ਸੋ ਉਹਨਾਂ ਉੱਤੇ ਲਾਗੂ ਨਹੀਂ। ਹਾਂਜੀ, ਤੇ ਹੁਣ ਟਰੰਪ ਵਾਲਾ ਜਿਹੜਾ ਸੀਗਾ, ਟਰੰਪ ਦਾ ਜਿਹੜਾ ਫਰਕ ਸਿਰਫ ਇਹ ਸੀਗਾ ਕਿ ਜਿਹੜਾ ਟਰੰਪ ਵਾਲਾ ਸੀਗਾ ਉਹ ਆਟੋਮੈਟਿਕਲੀ ਡਿਨਾਈ ਕਰ ਦਿੰਦਾ ਸੀਗਾ ਕਿ ਜੇ ਤੁਸੀਂ ਨਹੀਂ ਕੀਤਾ ਤਾਂ ਤੁਸੀਂ ਐਲੀਜੀਬਲ ਹੀ ਨਹੀਂ ਹੈਗੇ। ਤੇ ਜਿਹੜਾ ਬਾਈਡਨ ਵਾਲਾ ਉਹਨਾਂ ਨੇ ਗੁੰਜਾਇਸ਼ ਰੱਖੀ ਹੈ ਕਿ ਤੁਸੀਂ ਆਪਣਾ ਆਰਗੂਮੈਂਟ ਪੇਸ਼ ਕਰ ਸਕਦੇ ਆ ਕਿ ਕੀ ਤੁਹਾਡੀਆਂ ਮਜਬੂਰੀਆਂ ਸੀਗੀਆਂ, ਕਿਉਂ ਨਹੀਂ ਤੁਸੀਂ ਕੀਤਾ। ਓਕੇ,
ਠੀਕ ਆ। ਬੇਸਿਕਲੀ ਹੁਣ ਇੱਥੇ ਜੇ ਕੋਈ ਇੱਦਾਂ ਆ ਰਿਹਾ ਆ ਉਦੋਂ ਅਟਾਰਨੀ ਜਨਰਲ ਕਹਿਣਾ ਜੀ ਸ਼ਾਇਦ ਇਹ ਵੀ ਕੋਈ ਗੱਲ ਸੀਗੀ ਵੀ ਜਿਹਦੇ ਨਾਲ ਲੈਂਡ ਬਾਰਡਰ ਲੱਗਦਾ ਆ, ਉਹਨਾਂ ਵਿੱਚੋਂ ਦੀ ਥਰਡ ਕੰਟਰੀ ਜਿਹੜੀ ਉਹ ਡਿਫਾਈਨ ਕਿੱਦਾਂ ਹੁੰਦੀ ਸੀਗੀ? ਥਰਡ ਕੰਟਰੀ ਇੱਦਾਂ ਹੀ ਆ ਜਿੱਦਾਂ ਹੁਣ ਮੈਕਸੀਕੋ ਜਿਹੜਾ ਹੈਗਾ ਦੇਸ਼, ਹੁਣ ਉਹਨਾਂ ਨੂੰ ਨਹੀਂ ਥਰਡ ਕੰਟਰੀ ਦੇ ਵਿੱਚ ਲੱਗਦੀ, ਉਹਨੇ ਤਾਂ ਸਿੱਧੇ ਆਪਣੇ ਦੇਸ਼ 'ਚੋਂ ਅਮਰੀਕਾ ਆ ਜਾਣਾ, ਰਾਈਟ? ਹਾਂਜੀ, ਹੁਣ ਇੰਡੀਆ ਵਾਲਾ ਜੇ ਉਹ ਕਿਸੇ ਨਾ ਕਿਸੇ ਕੰਟਰੀ ਤੋਂ, ਜਾਂ ਤਾਂ ਉਹ ਮੈਕਸੀਕੋ ਰਾਹੀਂ ਆਊਗਾ, ਜਾਂ ਉਹ ਕੈਨੇਡਾ ਰਾਹੀਂ ਆਊਗਾ, ਜਾਂ ਉਹਦੀ ਜੇ ਕਿਤੇ ਹੋਰ ਸਟੇ ਸੀਗੀ ਦੁਬਈ, ਰਸ਼ੀਆ, ਯੂਰਪ, ਜਿੱਥੇ ਵੀ ਸੀਗੀ ਸਟੇ ਉਹਦੀ, ਟ੍ਰਾਂਜ਼ਿਟ ਵੀਜ਼ੇ ਤੋਂ ਇਲਾਵਾ ਜਿਹੜੀ ਮਤਲਬ ਉੱਥੇ ਰਿਹਾ ਕੁਛ ਦਿਨ, ਤੇ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਤੀਜੀ ਕੰਟਰੀ 'ਚ ਜਦੋਂ ਪੈਰ ਰੱਖਤਾ ਤੇ ਠੀਕ ਹੈ, ਉੱਥੋਂ ਤੁਸੀਂ ਅਮਰੀਕਾ ਆ ਰਹੇ ਆ, ਤੇ ਤੁਸੀਂ ਪਹਿਲਾਂ ਉਹ ਵਾਲੀ ਕੰਟਰੀ 'ਚ ਅਸਾਈਲਮ ਜਿਹੜਾ ਅਪਲਾਈ ਕਰਨਾ। ਅਪਲਾਈ ਕਰਨਾ। ਠੀਕ ਹੈ, ਓਕੇ, ਠੀਕ ਆ।